ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਇਹ ਕਿਹਾ ਵੀ ਜਿਹੜੀ ਫੈਡਰਲ ਗਵਰਨਮੈਂਟ ਹੈ ਯੂਐਸ ਦੀ, ਉਹਨਾਂ ਨੇ ਰਿਕੁਆਇਰ ਕੀਤਾ ਆ ਵੀ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਹਜ਼ਾਰਾਂ ਹੀ ਇਮੀਗ੍ਰੈਂਟ ਟਰੱਕ ਡਰਾਈਵਰਸ ਦੇ ਉਹ ਕੈਂਸਲ ਕੀਤੇ ਜਾਣ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ 13,000 ਦੇ ਕਰੀਬ ਹੈ। ਇਹਨਾਂ 'ਚ ਮੈਜੋਰਟੀ 'ਚ ਪੰਜਾਬੀ ਤੇ ਹਰਿਆਣਵੀ ਮੂਲ ਦੇ ਹੈਗੇ ਆ, ਹਾਲਾਂਕਿ ਹੋਰ ਕੰਟਰੀਆਂ ਦੇ ਵੀ ਲੋਕ ਹੈਗੇ ਆ। ਕਈ ਆਰਗੇਨਾਈਜੇਸ਼ਨਸ ਨੇ ਇਹ ਕੇਸ ਫਾਈਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹਦਾ ਜਿਹੜਾ ਰਿਜ਼ਲਟ ਆ ਉਹ ਕੁਛ ਵੀ ਨਹੀਂ ਨਿਕਲਿਆ ਹੈਗਾ ਆ। ਸੋ ਫੈਡਰਲ ਆਫੀਸ਼ੀਅਲਸ ਨੇ ਵਾਰਨਿੰਗ ਦਿੱਤੀ ਸੀ ਕੈਲੀਫੋਰਨੀਆ ਨੂੰ ਕਿ ਤੁਹਾਡਾ ਜਿਹੜਾ ਮਿਲੀਅਨਸ ਆਫ ਡਾਲਰ ਲੂਜ਼ ਹੋ ਜਾਊਗਾ ਹਾਈਵੇ ਫੰਡਿੰਗ ਦੇ ਲਈ, ਜੇ ਤੁਸੀਂ ਇਹਨਾਂ ਲੋਕਾਂ ਦੇ ਲਾਇਸੈਂਸ ਰਿਵੋਕ ਨਾ ਕੀਤੇ। ਸੋ ਅਲਟੀਮੇਟਲੀ ਜਿਹੜਾ ਆ ਕੈਲੀਫੋਰਨੀਆ ਵਾਲਿਆਂ ਨੇ ਫੈਡਰਲ ਗਵਰਨਮੈਂਟ ਦੀ ਗੱਲ ਮੰਨੀ ਹੈਗੀ ਆ। ਸੋ ਜੇ ਤੁਹਾਨੂੰ ਚਿੱਠੀ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਸ਼ੱਕ ਆ, ਤੇ ਤੁਸੀਂ ਕੈਲੀਫੋਰਨੀਆ ਦੇ ਡੀਐਮਬੀ ਦੇ ਵੈਬਸਾਈਟ ਤੇ ਜਾ ਕੇ ਆਪਣਾ ਜਿਹੜਾ ਮੇਰੇ ਖਿਆਲ ਨਾਲ $7 ਲੈਂਦੇ ਸ਼ਾਇਦ, ਉਹ ਆਪਣਾ ਡੀਐਮਬੀ ਰੈਕਡ ਚੈੱਕ ਕਰ ਸਕਦੇ ਆ। ਉੱਥੇ ਤੁਹਾਨੂੰ ਪਤਾ ਲੱਗ ਜਾਣਾ ਆ ਵੀ ਤੁਹਾਡਾ ਰੈਕਡ ਜਿਹੜਾ ਲਾਇਸੈਂਸ ਵੈਲਿਡ ਆ ਜਾਂ ਨਹੀਂ। ਕੈਂਸਲ ਤਾਂ ਨਹੀਂ ਹੋਇਆ ਸੋ ਬਾਕੀ ਜਿਨ੍ਹਾਂ ਦੇ ਕੈਂਸਲ ਹੋਏ ਆ ਉਹ ਅਪਾਇੰਟਮੈਂਟ ਬਣਾ ਕੇ ਕਹਿੰਦੇ ਵੀ ਐਟਲੀਸਟ ਦੂਜੇ ਆਪਣੇ ਲਾਇਸੈਂਸ ਜਿਹੜਾ ਗੱਡੀ ਚਲਾਉਣ ਵਾਲਾ ਆ ਉਹ ਤੁਸੀਂ ਲੈ ਸਕਦੇ ਆ, ਬਸ਼ਰਤੇ ਜਿਹੜੀਆਂ ਰਿਕੁਆਇਰਡ ਡਾਕੂਮੈਂਟਸ ਆ ਉਹਨਾਂ ਨੂੰ ਤੁਸੀਂ ਪੂਰੇ ਕਰਦੇ ਹੋ। ਉਹ ਤੁਹਾਨੂੰ ਡੀਐਮਵੀ ਦੀ ਵੈਬਸਾਈਟ ਦੇ ਉੱਤੇ ਜਿਹੜਾ ਉਹ ਨਜ਼ਰ ਜਿਹੜਾ ਉਹ ਆ ਜਾਊਗਾ, ਉਹਨੂੰ ਤੁਸੀਂ ਉੱਥੇ ਚੈੱਕ ਕਰ ਸਕਦੇ ਹੈਗੇ ਆ।